ਵਾਲੇਕਮ ਜੀ। ਉਹ ਮੇਰੇ ਦੇਸ਼ ਦੇ ਵਾਸੀਓ, ਇਸਲਾਮਾਬਾਦ 'ਚ ਸਨਾ ਯੂਸਫ ਦਾ ਵਾਕਿਆ ਹੋਣ ਤੋਂ ਬਾਅਦ ਇੰਜ ਮਹਿਸੂਸ ਹੁੰਦਾ ਕਿ ਆਪਣਾ ਮੁਆਸ਼ਰਾ ਇੱਕ ਬਿਮਾਰ ਮੁਆਸ਼ਰਾ ਵਾ, ਇੱਕ ਅਪਾਹਜ ਮੁਆਸ਼ਰਾ ਵਾ, ਇੱਕ ਅੰਨਾ ਮੁਆਸ਼ਰਾ ਵਾ, ਇੱਕ ਬੇਹਿੱਸ ਮੁਆਸ਼ਰਾ ਵਾ, ਅੰਨਾ ਗੁੰਗਾ ਤੇ ਬੋਲਾ ਮੁਆਸ਼ਰਾ ਵਾ। ਕਿਉਂ? ਕਿਉਂਕਿ ਵਕੂਆ ਹੋਣ ਤੋਂ ਬਾਅਦ ਖਬਰ ਇਹ ਆ ਰਹੀ ਆ ਕਿ ਤਕਰੀਬਨ ਅੱਧਾ ਘੰਟਾ ਉਹ ਤੜਪਦੀ ਰਹੀ। ਸਨਾ ਯੂਸਫ ਖੂਨ 'ਚ ਲੱਤ-ਪੱਤ ਉਹ ਤੜਪਦੀ ਰਹੀ, ਗੋਲੀਆਂ ਦੀ ਸ਼ਿੱਦਤ, ਜ਼ਖਮਾਂ ਦੀ ਸ਼ਿੱਦਤ, ਲੇਕਿਨ ਕੋਈ ਵੀ ਉਹਦੇ ਕਰੀਬ ਨਹੀਂ ਆਇਆ। ਕਿਸੇ ਨੇ ਵੀ ਉਹਨੂੰ ਬਚਾਉਣ ਦਾ ਚਾਰਾ ਨਹੀਂ ਮਾਰਿਆ ਔਰ ਸਾਰੇ ਸਹਿਮੇ ਤੇ ਡਰੇ ਰਹੇ। ਅੱਛਾ, ਉਸ ਤੋਂ ਬਾਅਦ ਚਲੋ ਉਹਦੀ ਮੌਤ ਵਾਕਿਆ ਹੋ ਗਈ। ਉਸ ਤੋਂ ਬਾਅਦ ਜਿਹੜੇ ਸੋਸ਼ਲ ਮੀਡੀਆ 'ਤੇ ਬਿਆਨਾਤ ਆ ਰਹੇ ਆ, ਜਿਹੜੀਆਂ ਪੋਸਟਾਂ ਆ ਰਹੀਆਂ ਵਾ, ਉਹ ਇੰਨੀਆਂ ਅਜੀਬੋ ਗਰੀਬ ਆ ਕਿ ਪੜ੍ਹੀਆਂ ਹੀ ਨਹੀਂ ਜਾ ਸਕਦੀਆਂ। ਕੋਈ ਕਮੈਂਟਸ ਕਰ ਰਿਹਾ, ਕੋਈ ਕਮੈਂਟਸ ਕਰ ਰਿਹਾ। ਯਕੀਨਨ ਇਸਲਾਮੀ ਮੁਆਸ਼ਰਾ ਜਾਂ ਤੁਸੀਂ ਕਹਿ ਲਓ ਕਿ ਸੁਲਝਿਆ ਹੋਇਆ ਮੁਆਸ਼ਰਾ ਇਸ ਕਿਸਮ ਦੀਆਂ ਪੋਸਟਾਂ ਦੀ ਇਜਾਜ਼ਤ ਨਹੀਂ ਦਿੰਦਾ। ਉਹ ਮੇਰੇ ਦੇਸ਼ ਦੇ ਵਾਸੀਓ, ਵੇਖ ਲਓ ਆਪਾਂ ਕਿੱਧਰ ਜਾ ਰਹੇ ਹਾਂ। ਆਪਾਂ ਨੂੰ ਜਿੰਨੀ ਤਾਲੀਮ ਦੀ ਅੱਜ ਜ਼ਰੂਰਤ ਆ, ਸ਼ਾਇਦ ਇਨਸਾਨ ਨੂੰ ਪਹਿਲੇ ਕਦੀ ਨਾ ਹੋਈ ਹੋਵੇ। ਤੁਸੀਂ ਦੇਖੋ ਨਾ ਕਿ ਇੱਕ ਵਕੂਵੇ ਤੇ ਐਸੇ ਕਮੈਂਟਸ ਦਿੱਤੇ ਜਾਂਦੇ ਆ ਕਿ ਜਿਨ੍ਹਾਂ ਨੂੰ ਪੜ੍ਹਿਆ ਨਹੀਂ ਜਾ ਸਕਦਾ। ਪੜ੍ਹਨ ਤੋਂ ਬਾਅਦ ਇਨਸਾਨ ਦਾ ਸਿਰ ਚਕਰਾਉਣ ਲੱਗ ਪੈਂਦਾ ਵਾ। ਫਿਰ ਵੇਖ ਲਓ ਸਾਡੇ ਮੁਆਸ਼ਰੇ 'ਚ ਹੋ ਕੀ ਰਿਹਾ ਵਾ। ਇਹ ਜਿਹੜੀਆਂ ਲੜਕੀਆਂ, ਇਹ ਬੱਚੀਆਂ ਸ਼ੋਹਰਤ ਦੀ ਖਾਤਰ ਜਾਂ ਪੈਸੇ ਦੀ ਖਾਤਰ ਜਾਂ ਆਪਣੇ ਆਪ ਨੂੰ ਨੁਮਾਇਆਂ ਕਰਨ ਦੀ ਖਾਤਰ ਟਿਕਟਾਕਰ ਜਾਂ ਸੋਸ਼ਲ ਮੀਡੀਆ ਦਾ ਸਹਾਰਾ ਲੈਂਦੀਆਂ ਵਾ। ਉਸ ਤੋਂ ਬਾਅਦ ਕਿੱਦਾਂ ਉਹਨਾਂ ਨੂੰ ਰੁਸਵਾ ਕਰ ਦਿੱਤਾ ਜਾਂਦਾ ਵਾ। ਇਹਦੀ ਰੋਕਥਾਮ ਬਹੁਤ ਜ਼ਰੂਰੀ ਆ। ਫਿਰ ਦੇਖੋ ਨਾ, ਮੁਖਤਲਿਫ ਬਿਆਨਾਤ ਆ ਰਹੇ ਆ। ਕਿਸੇ ਨੇ ਕਿਹਾ ਉਹਨਾਂ ਦੋਸਤੀ ਕਰਨੀ ਚਾਹੁੰਦਾ ਸੀ ਔਰ ਬਾਰ-ਬਾਰ ਉਹਨਾਂ ਰਾਬਤਾ ਕਰਨਾ ਚਾਹੁੰਦਾ ਸੀ। ਉਹਦੀ ਸਾਲਗਿਰਾ 'ਤੇ ਵੀ, ਸਨਾ ਯੂਸਫ ਦੀ ਸਾਲਗਿਰਾ 'ਤੇ ਵੀ ਬਾਰ-ਬਾਰ ਉਹਨੇ ਰਾਬਤੇ ਦੀ ਕੋਸ਼ਿਸ਼ ਕੀਤੀ, ਲੇਕਿਨ ਅੱਗੇ ਜਦੋਂ ਰਿਸਪੌਂਸ ਨਹੀਂ ਮਿਲਿਆ ਤੇ ਉਹਨੇ ਮਾਯੂਸ ਹੋ ਕੇ ਕਦਮ ਚੱਕ ਲਿਆ। ਜਦੋਂ ਕਿ ਸਨਾ ਯੂਸਫ ਦੀ ਉਮਰ ਤੇ ਹਜੇ 17 ਸਾਲ ਆ ਔਰ ਕੁਝ ਦਿਹਾੜੇ ਪਹਿਲੇ ਕਤਲ ਹੋਣ ਵਾਲੇ ਸ਼ਹਿਰ ਦੀ ਅਦਾਲਤ ਨੇ ਇੱਕ ਕਾਨੂੰਨ ਪਾਸ ਕੀਤਾ ਕਿ 18 ਸਾਲ ਦੀ ਕਮ ਉਮਰ ਤੋਂ ਕਿਸੇ ਵੀ ਲੜਕੀ ਦੀ ਸ਼ਾਦੀ ਕਰਨਾ ਉਹ ਜੁਰਮ ਆ। ਕਿ 17 ਸਾਲ ਦੀ ਲੜਕੀ ਅਗਰ ਦੋਸਤੀ ਕਰ ਸਕਦੀ ਹੈ ਤੇ ਸ਼ਾਦੀ ਕਰਨਾ ਉਹਦਾ ਜੁਰਮ ਆ। ਸਾਡਾ ਮੁਆਸ਼ਰਾ ਤਬਾਹੀ ਦੇ ਵਾਲੇ ਪਾਸੇ ਜਾ ਰਿਹਾ ਵਾ।